व्यूअर्स वेलकम बैक अगेन। सो व्यूअर्स एनुअल सैक्शन च आप पहुंच चुके हैं। उस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੱਕ ਐਡੀਟੋਰੀਅਮ ਵਿੱਚ ਮਾਸਟਰ ਤਾਰਾ ਸਿੰਘ ਸੰਬੰਧੀ ਰੱਖੇ ਲੈਕਚਰ ਨੂੰ ਇੱਕ ਦਿਨ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ, ਜਿਸ ਤੇ ਮਾਸਟਰ ਤਾਰਾ ਸਿੰਘ ਦੇ ਪ੍ਰਸ਼ੰਸਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਔਰ व्यूअर्स याद रहे कि ਗੁਲਾਮਾਂ ਦੇ ਕੋਈ ਹੱਕ ਨਹੀਂ ਹੁੰਦੇ ਤੇ ਮੰਗਤਿਆਂ ਸਾਹਮਣੇ ਕੋਈ ਚੁਆਇਸ ਨਹੀਂ ਹੁੰਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਦ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो, खान अब्दुल गफ्फार खान पख्तून लीडर सी जिन्हों इंदिरा गांधी ने भारत रतन ਦਾ ਖਿਤਾਬ ਦਿੱਤਾ ਸੀ, ਜਿਊਲ ਆਫ ਇੰਡੀਆ। ਔਰ ਪਾਕਿਸਤਾਨ 'ਚ ਤਾਂ ਬਹੁਤ ਸਮਾਂ ਉਹ ਜੇਲ੍ਹਾਂ 'ਚ ਹੀ ਰਿਹਾ, ਕਿਉਂਕਿ ਉਹ ਪਾਕਿਸਤਾਨ ਨੂੰ ਤੋੜ ਕੇ ਆਪਣਾ ਅੱਡ ਪਖਤੂਨਿਸਤਾਨ ਬਣਾਉਣ ਦੀ ਗੱਲ ਕਰਦਾ ਸੀ। ਅਤੇ ਜ਼ਿਆਉਲ ਹੱਕ ਜਦੋਂ ਸ਼ਾਰਟ ਟਰਮ ਇੱਕ ਕ੍ਰਿਕਟ ਮੈਚ ਇੰਡੀਆ 'ਚ ਹੋਇਆ ਔਰ ਉਹਦੇ 'ਚ ਉਹ ਆਇਆ ਪਾਰਟੀਸਪੇਟ ਕਰਨ ਲਈ, ਤਾਂ ਉਹਨੂੰ ਇੱਕ ਸਵਾਲ ਪੁੱਛਿਆ ਗਿਆ ਇੱਕ ਜਰਨਲਿਸਟ ਵੱਲੋਂ ਕਿ ਜੀ ਖਾਨ ਅਬਦੁਲ ਗਫਾਰ ਖਾਨ ਨੂੰ ਇੰਡੀਆ ਨੇ ਤਾਂ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ, ਪਰ ਤੁਸੀਂ ਉਸ ਨੂੰ ਜੇਲ੍ਹਾਂ 'ਚ ਰੱਖਿਆ ਹੈ। ਅਤੇ ਉਹਨੇ ਕਿਹਾ ਵੀ ਠੀਕ ਹੈ, ਜਿਨ੍ਹਾਂ ਦਾ ਰਤਨ ਹੈ ਖਿਤਾਬ ਤਾਂ ਉਹਨਾਂ ਨੇ ਹੀ ਦੇਣਾ ਸੀ, ਵੀ ਉਹਨਾਂ ਦਾ ਹੀ ਜੂਲ ਹੈ। ਹੁਣ ਮੈਨੂੰ ਵੈਸੇ ਇਸ ਟੌਪਿਕ 'ਤੇ ਡਿਸਕਸ ਕਰਦਿਆਂ ਮੈਂ ਅਨਕੰਫਰਟੇਬਲ ਵੀ ਹਾਂ ਪਰ ਕੰਫਰਟੇਬਲ ਵੀ ਹਾਂ। ਮਾਸਟਰ ਤਾਰਾ ਸਿੰਘ, ਹਾਲਾਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 1947 ਦੌਰ ਦੇ ਵਿੱਚ ਜੇ ਮਾਸਟਰ ਤਾਰਾ ਸਿੰਘ, ਕਿਉਂਕਿ ਬੇਸ਼ੱਕ ਤਿੰਨ ਪ੍ਰੋਮੀਨੈਂਟ ਲੀਡਰ ਉਸ ਪੀਰੀਅਡ ਦੇ 47 'ਚ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਗਿਆਨੀ ਕਰਤਾਰ ਸਿੰਘ ਸੀ, ਸ਼੍ਰੋਮਣੀ ਕਮੇਟੀ ਮਾਸਟਰ ਤਾਰਾ ਸਿੰਘ, ਔਰ ਜਿਹੜਾ ਨੁਮਾਇੰਦਾ ਰਾਊਂਡ ਟੇਬਲ ਕਾਨਫਰੰਸ ਲਈ ਭੇਜਿਆ ਬਲਦੇਵ ਸਿੰਘ, ਉਹ ਮਾਸਟਰ ਤਾਰਾ ਸਿੰਘ ਦਾ ਹੀ ਨੋਮੀਨੀ ਸੀ। ਸੋ ਜਦੋਂ ਅਸੀਂ 47 ਦੌਰ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਔਰ ਜੋ ਕੁਛ ਫਿਰ ਉਸ ਲੀਡਰਸ਼ਿਪ ਨੇ ਜਿਸ ਕਿਸਮ ਦਾ ਭੰਬਲ ਭੂਸਾ ਦਾ ਉਹ ਸ਼ਿਕਾਰ ਸੀ, ਜਿਵੇਂ ਸਿੱਖ ਕੌਮ ਨੂੰ ਫਰੰਗੀ ਦੀ ਗੁਲਾਮੀ 'ਚੋਂ ਕੱਢ ਕੇ ਹਿੰਦੂਆਂ ਦੀ ਗੁਲਾਮੀ 'ਚ ਲੈ ਆਉਂਦਾ, ਅਤੇ ਫਿਰ ਉਸ ਦੇ ਲਈ ਵੱਡੀ ਜ਼ਿੰਮੇਵਾਰੀ ਮਾਸਟਰ ਤਾਰਾ ਸਿੰਘ ਦੀ ਬਣਦੀ ਹੈ। ਬਾਕੀ ਵੀ ਉਨੇ ਹੀ ਜ਼ਿੰਮੇਵਾਰ ਨੇ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਭਾਵੇਂ ਕਹਾਣੀ ਹਰ ਇੱਕ ਦੇ ਕੋਲ ਆਪਣੀ ਕਹਿਣ ਦੀ ਹੋਏ ਜੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਵੀ ਕਿਉਂਕਿ ਮਾਸਟਰ ਤਾਰਾ ਸਿੰਘ ਸਿੱਖ ਕੌਮ ਦੇ ਵਿੱਚ 1930 ਤੋਂ ਜ਼ਿਆਦਾ ਪੋਪੂਲੈਰਿਟੀ, ਪਹਿਲਾਂ ਬਾਬਾ ਖੜਕ ਸਿੰਘ ਜਿਹੜੇ ਕਾਂਗਰਸ ਦੇ ਵੀ ਸਾਈਮਲਟੇਨੀਅਸਲੀ ਪ੍ਰਧਾਨ ਰਹੇ, ਉਹ ਪੋਪੂਲਰ ਰਹੇ। ਔਰ ਜ਼ਾਹਰ ਹੈ ਵੀ ਜਦੋਂ ਫਿਰ ਕਾਂਗਰਸ 'ਚ ਹੀ ਉਹਨਾਂ ਦੇ ਜੀਵਨ ਦਾ ਐਂਡ ਹੋਇਆ ਅਤੇ ਜਿਹੜੀ ਟ੍ਰਿਬਿਊਟ ਕਾਂਗਰਸ ਨੇ ਉਹਨਾਂ ਨੂੰ ਦਿੱਤੀ ਉਹ ਇਹੀ ਹੈ ਕਿ ਦਿੱਲੀ ਜਿਹੜੀ ਪਾਰਲੀਮੈਂਟ ਹਾਊਸ ਔਰ ਬੰਗਲਾ ਸਾਹਿਬ ਜਾਂ ਰਕਾਬਗੰਜ ਦੇ ਨੇੜੇ ਇੱਕ ਸੜਕ ਹੈ, ਉਹਦਾ ਨਾਮ ਬਾਬਾ ਖੜਕ ਸਿੰਘ ਮਾਰਗ ਹੈ। ਇਹ ਜਿਹੜਾ ਜਦੋਂ ਆਪਣੀਆਂ ਕੌਮਾਂ ਨਾਲੋਂ ਤੁਸੀਂ ਟੁੱਟ ਕੇ ਕਿਸੇ ਹੋਰ ਪਾਸੇ ਜਾ ਕੇ ਡਿੱਗਦੇ ਹੋ, ਇੰਨੀ ਕੁ ਟ੍ਰਿਬਿਊਟ ਜਿਹੜੀ ਹੈ ਬਾਬਾ ਖੜਕ। ਔਰ ਹਾਲਾਂ ਕਿਸੇ ਨੂੰ ਲੱਗਦਾ ਹੋਣਾ ਕੋਈ ਬੁੱਢਾ ਬਾਬਾ ਸਵੇਰੇ ਸ਼ਾਮੀ ਸੈਰ ਕਰਦਾ ਹੋਣਾ, ਖੜਕ ਸਿੰਘ ਉਹਦੇ ਖੇਤਾਂ 'ਚੋਂ ਲੰਘਦੀ ਹੋਣੀ ਹੈ ਸੜਕ, ਇੰਨਾ ਕੁ ਪਾਰਟ ਹੈ। ਹੁਣ ਮਾਸਟਰ ਤਾਰਾ ਸਿੰਘ ਸਿੱਖ ਚੇਤਨਤਾ ਦੇ ਵਿੱਚ ਉਹ ਥਾਂ ਨਹੀਂ, ਹਾਲਾਂ ਉਹਨਾਂ ਨੇ 40-50 ਸਾਲ ਲੀਡ ਕੀਤਾ, ਜਿਵੇਂ ਅਸੀਂ ਜ਼ਿਕਰ ਵੀ ਕਰਦੇ ਜਦੋਂ ਪੋਜ਼ੀਟਿਵਿਟੀ ਦੀ ਗੱਲ ਹੁੰਦੀ ਹੈ, ਪੰਜਾਬੀ ਸੂਬਾ ਔਰ ਉਸ ਦੀ ਕਿਲ੍ਹਾਬੰਦੀ, ਉਸ ਤੱਕ ਪਹੁੰਚਾਉਣ ਦੀ ਗੱਲ। ਪਰ ਤੁਸੀਂ ਇਹ ਦੇਖੋਗੇ ਕਿ ਸਿੱਖਾਂ ਦੇ ਵਿੱਚ 40-50 ਸਾਲ ਸਿੱਖ ਕੌਮ ਨੂੰ ਲੀਡ ਕਰਨ ਦੇ ਬਾਵਜੂਦ ਜੇ ਮਾਸਟਰ ਤਾਰਾ ਸਿੰਘ ਦਾ ਨਾਂ ਕਲੈਕਟਿਵ ਸਿੱਖ ਸੈਂਸਿਟੀਵਿਟੀ ਨੂੰ ਨਹੀਂ ਟੁੰਬਦਾ, ਤੇ ਇਹਦਾ ਮਤਲਬ ਹੈ ਕਿ ਭਾਈ ਉਹ ਕਿਤੇ ਨਾ ਕਿਤੇ ਜਿਹੜਾ ਇੱਕ ਵੱਡਾ 47 ਦੌਰ ਦਾ ਗੁਨਾਹ ਹੈ, ਉਸ ਲਈ ਕੌਮ ਜਿਹੜੀ ਹੈ ਜੋ ਅੱਜ ਅਸੀਂ ਭੁਗਤ ਰਹੇ ਹਾਂ, ਅਸੀਂ ਮਾफ़ ਕਰ ਨਹੀਂ ਸਕਦੇ। ਹੁਣ ਇਹਦੇ ਉਲਟ ਅਸੀਂ ਦੇਖਦੇ ਹਾਂ ਕਿ ਸ਼ਾਰਟ ਟਰਮ, ਜੇ ਹੁਣ ਸੰਤ ਭਿੰਡਰਾਂ ਵਾਲੇ ਆਲਮੋਸਟ 1977 'ਚ ਸੇਵਾ ਉਹਨਾਂ ਨੂੰ ਮਿਲਦੀ ਹੈ ਟਕਸਾਲ ਦੀ ਮੁਖੀ ਦੀ, 84 ਸ਼ਹੀਦ ਹੋ ਜਾਂਦੇ ਨੇ। ਉਹਨਾਂ ਨੇ ਜਿਹੜਾ ਸਿੱਖਾਂ ਦੇ ਅੰਦਰ ਉਹ 300 ਸਾਲ ਦੇ ਉਹ ਸਾਰੀਆਂ ਜਿਹੜੀਆਂ ਤਾਰਾਂ ਨੇ ਉਹ ਹਿਲਾ ਦਿੱਤੀਆਂ ਜਾ ਕੇ ਬੰਦਾ ਸਿੰਘ ਬਹਾਦਰ ਦੇ ਨਾਲ ਅਸੀਂ ਉਸ ਰੋਲ ਨੂੰ ਦੇਖਦੇ ਹਾਂ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਿਵੇਂ ਜ਼ਿਆਉਲ ਹੱਕ ਨੇ ਖਾਨ ਅਬਦੁਲ ਗਫਾਰ ਖਾਨ ਨੂੰ ਭਾਰਤ ਰਤਨ ਕਿਹਾ ਸੀ, ਮਾਸਟਰ ਤਾਰਾ ਸਿੰਘ ਨੂੰ ਘੱਟੋ ਘੱਟ ਇਹਨਾਂ ਭਾਰਤ ਦੇ ਹਾਕਮਾਂ ਵੱਲੋਂ ਭਾਰਤ ਰਤਨ ਦਾ ਖਿਤਾਬ ਤਾਂ ਦੇਣਾ ਹੀ ਚਾਹੀਦਾ ਸੀ। ਲੇਕਿਨ ਇਸ ਸਭ ਦੇ ਬਾਵਜੂਦ ਕਿ ਕਿਵੇਂ ਮਾਸਟਰ ਤਾਰਾ ਸਿੰਘ ਨੇ ਹੀ ਮਾਰਚ 1947 'ਚ ਲਾਹੌਰ ਅਸੈਂਬਲੀ ਹਾਲ ਦੇ ਬਾਹਰ ਤਲਵਾਰ ਖੜੀ ਕਰਕੇ ਪਾਕਿਸਤਾਨ ਮੁਰਦਾਬਾਦ ਕਿਹਾ, ਨਤੀਜਾ ਮਾਰਚ ਦੇ ਵਿੱਚ ਹੀ ਰਾਵਲਪਿੰਡੀ ਦੇ ਵਿੱਚ ਉਹਨਾਂ ਦੇ ਆਪਣੇ ਇਲਾਕੇ 'ਚ ਉਹਨਾਂ ਦੇ ਹਰਿਆਲ ਪਿੰਡ ਔਰ ਦੂਸਰੇ 'ਚ ਖਤਰਨਾਕ ਕਿਸਮ ਦੀ ਸਿੱਖਾਂ ਦੀ
ਜਿਹੜੀ ਆ ਉਹ ਕਤਲੋਗਾਰਦ ਹੋਈ, ਜਿਹੜੀ ਮੁੜ ਕੇ ਇਹਨਾਂ ਨੂੰ ਨੇੜੇ ਵੀ ਨਹੀਂ, ਮੁਸਲਿਮ ਲੀਗ ਜਾਂ ਅਕਾਲੀ ਦਲ ਆਪਸ ਦੇ ਵਿੱਚ ਗੱਲਬਾਤ ਕਰਨ ਜੋਗੇ ਵੀ ਨਹੀਂ ਰਹੇ ਜੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਾਸਟਰ ਤਾਰਾ ਸਿੰਘ ਦਾ ਪਾਕਿਸਤਾਨ ਦੇ ਖਿਲਾਫ ਸਟੈਂਡ ਆਪਣਾ ਤਾਂ ਕੁਝ ਬਣਾਉਣ ਦਾ ਸੋਚਿਆ ਹੀ ਨਹੀਂ ਜੀ, ਉਹ ਲਿਆ। ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਮਾਸਟਰ ਤਾਰਾ ਸਿੰਘ ਦੇ ਪਿੱਛੇ, ਜੇ ਤੁਸੀਂ ਉਸ ਜ਼ਮਾਨੇ ਦੇ ਜਿਹੜੇ ਲਾਹੌਰ 'ਚੋਂ ਛਪਣ ਵਾਲੇ ਅਖਬਾਰ ਸੀ ਆਰੀਆ ਸਮਾਜੀਆਂ ਦੇ, ਹਿੰਦ ਸਮਾਚਾਰ, ਪ੍ਰਤਾਪ, ਉਹ ਤਾਂ ਮਾਸਟਰ ਤਾਰਾ ਸਿੰਘ ਨੂੰ ਲਾਰਜਰ ਦੈਨ ਲਾਈਫ ਤਾਂ ਕਹਿੰਦੇ ਸੀ ਸਾਰਿਆਂ ਦਾ ਹੀ ਸਾਡੇ ਲੀਡਰ ਮਾਸਟਰ ਤਾਰਾ ਸਿੰਘ ਨੇ, ਕਿਉਂਕਿ ਉਹਨਾਂ ਨੂੰ ਸੀ ਕਿ ਵੀ ਕਿਤੇ ਸਿੱਖ ਆਪਣਾ ਕੋਈ ਛੱਡ ਨਾ ਬਣਾ ਲੈਣ। ਉਹ ਸਿੱਖਾਂ ਨੂੰ ਇੱਕ ਹਥਿਆਰ ਵਜੋਂ ਵਰਤ ਰਹੇ ਸੀ ਪਾਕਿਸਤਾਨ ਨੂੰ ਡਾਊਨਗ੍ਰੇਡ ਕਰਨ ਦੇ ਲਈ। ਨਤੀਜੇ ਦੇ ਤੌਰ ਤੇ ਅਲਟੀਮੇਟਲੀ ਅੰਗਰੇਜ਼ਾਂ ਨੇ ਵੀ ਦੇਖਿਆ ਵੀ ਜਾਂ ਤਾਂ ਸਿੱਖ ਆਪਣਾ ਕੁਝ ਆਜ਼ਾਦਾਨਾ ਕਰਦੇ ਜਾਂ ਪਾਕਿਸਤਾਨ ਦੇ ਨਾਲ ਕੋਈ ਸਮਝੌਤੇ ਦੀ, ਉਹ ਨਹੀਂ ਹੋਇਆ। ਸੋ ਡਿਵੀਜ਼ਨ ਆਫ ਪੰਜਾਬ ਦੀ ਗੱਲ ਹੋਈ, 29 ਜ਼ਿਲ੍ਹੇ ਪੰਜਾਬ ਦੇ ਵੰਡੇ ਗਏ, 13 ਇਸ ਪਾਸੇ ਆਏ, 16 ਉਸ ਪਾਸੇ ਗਏ, 60% ਪੰਜਾਬ ਲਹਿੰਦਾ ਪੰਜਾਬ ਬਣਿਆ, 40% ਔਰ ਕਤਲੋਗਾਰਦ, ਕਿੰਨੇ ਲੋਕ ਬੇਘਰੇ, ਕਿੰਨੇ ਲੱਖ ਮਾਰੇ ਗਏ, ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹ ਜਿਹੜੇ ਮਾਸਟਰ ਤਾਰਾ ਸਿੰਘ ਦਾ ਪ੍ਰਸ਼ੰਸਕ ਪਾਰਟ ਸੀ, ਜਿਨ੍ਹਾਂ 'ਚ ਤਰਲੋਚਨ ਸਿੰਘ ਜਿਹੜਾ ਇੱਕ ਆਪਣੇ ਕਿਸਮ ਦਾ ਪਿੰਪ ਹੈ, ਮਾਈਨੋਰਟੀ ਕਮਿਸ਼ਨ ਦਾ ਵਾਈਸ ਦਾ ਚੇਅਰਮੈਨ ਵੀ ਰਿਹਾ, ਰਾਜ ਸਭਾ ਦਾ ਮੈਂਬਰ ਵੀ ਰਿਹਾ, ਹੁਣ ਫਿਰ ਉਹ ਬੈਠਾ ਹੁੰਦਾ ਯੂਟਿਊਬਰਸ ਦੇ ਕੋਲ ਆਪਣੇ ਇੰਟਰਵਿਊ ਦੇਣ, ਜਿਹੜੇ ਕਹਿੰਦੇ ਨੇ ਕਿ ਜੀ ਮੈਂ ਤਾਂ ਜਾ ਕੇ ਸਾਰਿਆਂ ਨੂੰ ਕਹਿੰਦਾ ਕਿ ਮਾਸਟਰ ਤਾਰਾ ਸਿੰਘ ਨੂੰ ਅਸੀਸਾਂ ਦਿਓ, ਨਹੀਂ ਤਾਂ ਪਾਕਿਸਤਾਨ ਦੀ ਹੱਦ ਜਮਨਾ ਤੱਕ ਲੱਗਣੀ ਸੀ, ਦਿੱਲੀ ਤੱਕ, ਕਿ ਉਹਨੇ ਪੰਜਾਬ ਡਿਵਾਈਡ ਕਰਕੇ ਤੁਹਾਨੂੰ ਗਿਫਟ ਦਿੱਤੀ। ਔਰ ਜੇ ਉਹ ਪੰਜਾਬ ਪਾਕਿਸਤਾਨ 'ਚ ਹੁੰਦਾ, ਜੰਮੂ ਕਸ਼ਮੀਰ ਵੀ ਨਹੀਂ ਸੀ ਤੁਹਾਡੇ ਕੋਲ ਹੋਣਾ, ਇਹ ਵੀ ਗਿਫਟ ਦਿੱਤੀ। ਪਰ ਜਿਨ੍ਹਾਂ ਦੇ ਲਈ ਮਾਸਟਰ ਤਾਰਾ ਸਿੰਘ ਨੇ ਇਹ ਜਿਨ੍ਹਾਂ ਨੂੰ ਗਿਫਟ ਦਿੱਤੀ, ਇਹਨਾਂ ਦੇ ਕਹਿਣ ਮੁਤਾਬਕ, ਜਾਂ ਜਿਨ੍ਹਾਂ ਦੇ ਨਾਲ ਹੇਜ ਪੁਗਾਇਆ, ਅੱਜ ਹਾਲ ਇਹ ਹੈ ਕਿ ਹਾਲਾਂ ਇੰਗਲੈਂਡ ਦੀ ਗੁਰੂ ਨਾਨਕ ਰਿਸਰਚ ਇੰਸਟੀਚਿਊਟ ਬਰਮਿੰਗਮ ਹੈ, ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਡਿਪਾਰਟਮੈਂਟ ਵਾਲਿਆਂ ਨੂੰ ਕਿਹਾ ਹੋਣਾ ਕਿ ਜੀ ਖਰਚਾ ਅਸੀਂ ਕਰ ਦਿਆਂਗੇ, ਜਾਂ ਦੂਜੇ ਤੁਸੀਂ ਮਾਸਟਰ ਤਾਰਾ ਸਿੰਘ ਦੇ ਉੱਤੇ ਵੀ ਇੱਕ ਮੈਮੋਰੀਅਲ ਲੈਕਚਰ, ਹਾਲਾਂ ਆਰਐਸਐਸ ਨੂੰ ਸੂਟ ਕਰਦਾ ਕਿ ਮਾਸਟਰ ਤਾਰਾ ਸਿੰਘ ਨੂੰ ਉਹ ਉਸ ਹਿੰਦੂ ਰੰਗ ਦੇ ਵਿੱਚ ਹੀ ਪ੍ਰੈਜ਼ੈਂਟ ਕਰਨ, ਕਿਉਂਕਿ ਹਿੰਦੂ ਮਹਾਸਭਾ ਦੇ ਨਾਲ ਵੀ ਮਾਸਟਰ ਤਾਰਾ ਸਿੰਘ ਅਲਾਈਨਡ ਰਹੇ। ਜਦੋਂ ਵਿਸ਼ਵ ਹਿੰਦੂ ਪਰਿਸ਼ਦ ਬਣਾਈ ਗਈ, ਉਹਦੀ ਮੈਂਬਰ ਉਹਦੇ ਇਨੋਗ੍ਰੇਸ਼ਨ ਦੇ ਵੇਲੇ ਵੀ ਗਏ। ਸੋ ਉਹਨਾਂ ਨੂੰ ਐਜ਼ ਏ ਹਿੰਦੂ ਸਟਾਰ, ਔਰ ਖਾਸ ਤੌਰ ਤੇ ਅੱਜ ਕੱਲ੍ਹ ਜਿਹੜੇ ਸਨਾਤਨੀ ਸਿੱਖ ਖੜੇ ਕੀਤੇ ਹੋਏ ਨੇ, ਉਹਨਾਂ 'ਚ ਫਿੱਟ ਬਹਿੰਦਾ। ਹੁਣ ਉਹ ਲੈਕਚਰ ਦੀ ਡੇਟ ਵੀ ਰੱਖ ਲਈ, ਸਪੀਕਰ ਵੀ ਸੱਦ ਲਏ, ਉਹ ਵੀ ਇੱਕ ਸੱਜਣ ਦਿੱਲੀ ਤੋਂ ਸੀ, ਇੱਕ ਸ਼ਾਇਦ ਜਸਬੀਰ ਸਿੰਘ ਕੋਈ, ਉਹਨਾਂ ਨੇ ਕਰਨਾ ਸੀ। ਲੇਕਿਨ ਐਨ 24 ਘੰਟੇ ਪ੍ਰੋਫੈਸਰ ਜੋਗਿੰਦਰ ਸਿੰਘ, ਫਾਰਮਰ ਪ੍ਰੋਫੈਸਰ ਐਂਡ ਹੈਡ ਹਿਸਟਰੀ ਡਿਪਾਰਟਮੈਂਟ ਜਿਹੜੇ ਨੇ, ਉਹਨੇ ਬੋਲਣਾ ਸੀ, ਔਰ ਪ੍ਰੋਫੈਸਰ ਸਲੀਲ ਮਿਸ਼ਰਾ ਨਿਊ ਦਿੱਲੀ ਤੋਂ, ਇਹ ਦੋ ਸਪੀਕਰ ਸੀ ਮਾਸਟਰ ਤਾਰਾ ਸਿੰਘ ਦੇ ਉੱਤੇ। ਲੇਕਿਨ ਐਨ 24 ਘੰਟੇ ਪਹਿਲਾਂ ਉਸ ਨੂੰ ਕੈਂਸਲ ਕਰ ਦਿੱਤਾ ਗਿਆ, ਔਰ ਇਸ ਦੇ ਉੱਤੇ ਫਿਰ ਉਹਨਾਂ ਦੀ ਦੋਹਤੀ ਮਾਸਟਰ ਤਾਰਾ ਸਿੰਘ ਦੀ ਕਿਰਨਜੋਤ ਕੌਰ, ਉਹਨੇ ਵੀ ਪ੍ਰੋਟੈਸਟ ਕੀਤਾ। ਔਰ ਇਹ ਜਿਹੜਾ ਪਿੰਪ ਹੈ ਰਾਜ ਸਭਾ ਮੈਂਬਰ ਔਰ ਮਾਈਨੋਰਟੀ ਕਮਿਸ਼ਨ ਦਾ ਤਰਲੋਚਨ ਸਿੰਘ, ਉਹਨੇ ਵੀ ਕਿਹਾ ਕਿ ਜੀ ਇਹ ਜਿਹੜਾ ਕੈਂਸਲ ਕਰਨਾ ਹੈ। ਹਾਲਾਂਕਿ ਯੂਨੀਵਰਸਿਟੀ ਨੇ ਕਿਹਾ ਜੀ ਫਲਾਣਾ ਵੀ ਉੱਥੇ ਚੱਲ ਰਿਹਾ ਸੀ, ਦੂਜਾ ਵੀ ਸਟੂਡੈਂਟਸ ਦਾ ਵੱਖਰਾ ਸਕੈਜੂਲ ਸੀ, ਅਸੀਂ ਉਹਨੂੰ ਡਿਸਟਰਬ ਨਹੀਂ ਸੀ ਕਰਨਾ ਚਾਹੁੰਦੇ। ਪਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਮਾਸਟਰ ਤਾਰਾ ਸਿੰਘ ਨੂੰ ਅਪਮਾਨਿਤ ਕੀਤਾ, ਔਰ ਇਹ ਜਿਹੜਾ ਮਾਸਟਰ ਤਾਰਾ ਸਿੰਘ ਦੀ ਬਹੁਤ ਵੱਡੀ ਦੇਣ ਹੈ, ਉਹਨਾਂ ਨੇ ਅੱਧਾ ਪੰਜਾਬ ਜਿਹੜਾ ਇੰਡੀਆ ਨੂੰ ਦਿੱਤਾ ਹੈ। ਪਰ ਮੈਂ ਜਦੋਂ ਇਸ ਖਬਰ ਨੂੰ ਵੀ ਦੇਖਿਆ, ਮੈਂ ਕਿਹਾ ਵੀ ਹੁਣ ਸਿੱਖ ਜਿਹੜੇ ਨੇ ਉਹ ਕੁਰਬਾਨੀਆਂ ਗਿਣਾਉਣ 'ਤੇ ਲੱਗੇ ਹੁੰਦੇ ਨੇ ਕਿ ਜੇ ਅਸੀਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਜੇ 108 ਬੰਦੇ ਫਾਂਸੀ 'ਤੇ ਚੜ੍ਹੇ ਅਤੇ 93 ਸਿੱਖ, ਜੇ 3000 ਕਾਲੇ ਪਾਣੀ ਗਿਆ, 9200 ਸਿੱਖ ਜਿਹੜਾ ਉਹ 2200 ਸਿੱਖ ਜੇ ਜੇਲਾਂ ਕੱਟੀਆਂ, ਜੁਰਮਾਨੇ ਭਰੇ ਦੂਜੇ। ਅਤੇ ਮੈਂ ਉਹ ਦੋ ਲਾਈਨਾਂ ਪਿਆਰਾ ਸਿੰਘ ਨਿਰਚਲ ਦੀਆਂ ਸੁਣਾ ਕੇ ਕਹਿ ਦਿੰਦਾ ਹੁੰਦਾ ਕਿ ਭਾਈ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਤਾਂ ਹੁਣ ਇਹ ਮਾਸਟਰ ਤਾਰਾ ਸਿੰਘ ਦੇ ਐਡਮਾਇਰਰ ਵਿਚਾਰੇ ਜਾਂ ਉਹਨਾਂ ਦਾ ਪਰਿਵਾਰ ਇਹ ਰਿਗਰੈਟ ਕਰ ਰਿਹਾ ਕਿ ਸਾਡੇ ਮਾਸਟਰ ਜੀ ਨੂੰ ਘੱਟੋ ਘੱਟ ਇੱਕ ਲੈਕਚਰ ਹੀ ਹੋ ਲੈਣ ਦਿੰਦੇ ਉਹਨਾਂ, ਤੇ ਉਹਨਾਂ ਨੂੰ ਉਹ ਵੀ ਕਬੂਲ ਨਹੀਂ ਹੈ ਜਿਨ੍ਹਾਂ ਦੇ ਨਾਲ ਮਾਸਟਰ ਤਾਰਾ ਸਿੰਘ ਖਲੋਤੇ, ਔਰ ਜਿਹਦੀ ਵਜ੍ਹਾ ਕਰਕੇ ਸਿੱਖ ਕੌਮ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਦੇ ਵਿੱਚ ਆਈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਰਾਜਵਿੰਦਰ ਸਿੰਘ ਜੀ ਵੀ, ਸੋਨਮੈਲ ਜੀ ਵੀ, ਸ਼ੈਬਲੇ ਜੀ ਵੀ, ਜਸਵੀਰ ਸਿੰਘ ਬਰਾੜ ਜੀ ਵੀ,
गौरी सिंह जी भी, और इसी तरह लवली सैनी जी भी, फिर इसी तरह गुरनाम सिंह जी भी, ऋषि भारद्वाज जी भी, और फिर इसी तरह परमिंदर जी भी। ਭਾਰਦਵਾਜ ਜੀ ਦੀ ਜਰਾ ਖਬਰ ਲੈ ਲਈਏ। ਹਾਂਜੀ। ਉਹਨਾਂ ਨੂੰ ਲੱਗਦਾ ਕਿ ਖਾਲਿਸਤਾਨ ਇਜ਼ ਨਾਟ ਗੋਇੰਗ ਟੂ ਹੈਪਨ, ਕਸ਼ਮੀਰ ਇਜ਼ ਨਾਟ ਗੋਇੰਗ ਟੂ ਸੈਸੀਡ, ਇੰਡੀਅਨਸ ਹੈਵ ਅ ਵੈਰੀ ਸਟਰੋਂਗ ਸੈਂਸ ਆਫ ਨੈਸ਼ਨਲਿਜ਼ਮ, perhaps the strongest of the world. We are not the USSR or Yugoslavia. ਭਾਰਦਵਾਜ ਜੀ ਇਤਿਹਾਸ ਪੜ੍ਹਿਆ ਕਰੋ। ਜਦੋਂ ਬੁੱਧ ਪੈਦਾ ਹੋਇਆ 2,500 ਸਾਲ ਪਹਿਲੇ, ਉਦੋਂ 600 ਦੇ ਕਰੀਬ ਭਾਰਤ ਦੀਆਂ ਰਿਆਸਤਾਂ ਸੀ। ਕਦੇ ਭਾਰਤ ਨਾਲ ਤੁਹਾਡਾ ਨੈਸ਼ਨਲਿਜ਼ਮ ਕਿੱਥੋਂ ਆ ਗਿਆ? ਤੁਸੀਂ ਮੁਲਕ ਹੈ ਕਦੋਂ ਸੀ? ਦੋ ਕੁ ਪੀਰੀਅਡ ਦੇ ਵਿੱਚ ਟੈਰੀਟਰੀ ਜਾਂ ਐਮਪਾਇਰ ਬਣੇ, ਇੱਕ ਅਸ਼ੋਕ ਦੇ ਜ਼ਮਾਨੇ 'ਚ, ਇੱਕ ਔਰੰਗਜ਼ੇਬ ਦੇ ਜ਼ਮਾਨੇ, ਜਦੋਂ ਕਿ ਸਭ ਤੋਂ ਵੱਡੀ ਟੈਰੀਟਰੀ ਸੀ। ਤੁਸੀਂ ਤਾਂ ਕਦੇ ਨੈਸ਼ਨਲਿਜ਼ਮ ਤਾਂ ਉਹਨਾਂ 'ਚ, ਤੁਸੀਂ ਤਾਂ ਹਿੰਦੂ ਵੀ ਪ੍ਰਾਊਡ ਨਹੀਂ ਆਪਣੇ ਆਪ ਨੂੰ ਕਿਹਾ। ਹਾਂ, ਬ੍ਰਾਹਮਣ ਪ੍ਰਾਊਡ ਹੋ ਸਕਦੇ ਹੋ, ਕਸ਼ਤਰੀਆ ਹੋ ਸਕਦੇ ਹੋ, ਵੈਸ਼ ਹੋ ਸਕਦੇ ਹੋ, ਸ਼ੂਦਰ ਹੋ ਸਕਦੇ ਹੋ ਕਿ ਜੀ ਸਾਨੂੰ ਸ਼ੂਦਰ ਹੋਣ 'ਤੇ ਫਖਰ ਹੈ, ਲੇਕਿਨ ਤੁਸੀਂ ਤਾਂ ਈਵਨ ਉਹ ਵੀ ਤੁਹਾਡੀ ਐਂਟੀਟੀ ਨਹੀਂ। ਨੈਸ਼ਨਲਿਜ਼ਮ ਕਿੱਥੋਂ ਆ ਗਿਆ ਤੁਹਾਡੇ 'ਚ? ਕਿਹੜਾ ਨੇਸ਼ਨ? ਤੁਹਾਨੂੰ ਤਾਂ ਅਜੇ ਤੱਕ ਨਹੀਂ ਇਹ ਸਮਝ ਵੀ ਤੁਹਾਡੇ ਮੁਲਕ ਦਾ ਨਾਂ ਇੰਡੀਆ ਹੈ ਕਿ ਭਾਰਤ ਹੈ। ਸੋ ਫਿਕਰ ਨਾ ਕਰੋ, ਰੱਬ ਤੁਹਾਨੂੰ ਵੀ ਹਯਾਤੀ ਬਖਸ਼ੇ। ਤੁਸੀਂ ਆਪਣੀਆਂ ਅੱਖਾਂ ਦੇ ਨਾਲ ਖਾਲਿਸਤਾਨ ਬਣਦਾ ਵੀ ਦੇਖੋਗੇ, ਔਰ ਫਿਰ ਖਾਲਿਸਤਾਨ ਵਿਜ਼ਿਟ ਕਰਨ ਵੇਲੇ ਜਿਹੜੀ ਹੈ ਉਹ ਖਾਲਿਸਤਾਨੀ ਪੱਗ ਬੰਨ੍ਹ ਕੇ ਵੀ ਆਓਗੇ ਔਰ ਕਹੋਗੇ ਕਿ ਵੀ ਅਸੀਂ ਵੀ ਹਮਾਇਤ ਕਰਦੇ ਹਾਂ, ਅਸੀਂ ਮਾਈਨੋਰਟੀ ਹੈ ਔਰ ਅਸੀਂ ਜਿਹੜਾ ਹੈ ਉਹ ਬਹੁਤ ਪ੍ਰਸ਼ੰਸਕ ਹੈ ਤੁਹਾਡੇ ਜੀ। ਫਿਰ ਉਹ ਇਹ ਕਹਿੰਦੇ ਨੇ ਜੀ ਇੰਡੀਆਜ਼ ਯੂਨਿਟੀ ਕਮਸ ਫਰੋਮ ਏ ਮਿਕਸ ਆਫ ਹਿਸਟੋਰੀਕਲ ਰੈਜ਼ੀਲੀਐਂਸ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਐਂਡ ਏ ਗਰੋਇੰਗ ਇਕਨੋਮਿਕ ਐਂਡ ਜਿਓਗ੍ਰਾਫਿਕਲ ਸਟੇਚਰ। ਵਾਈਲ ਚੈਲੰਜਸ ਐਗਜ਼ਿਸਟ, ਦਾ ਕੰਟਰੀਜ਼ ਨੈਸ਼ਨਲ ਆਈਡੈਂਟੀਟੀ ਇਜ਼ ਸਟਰੋਂਗ। ਫਿਰ ਭਾਰਦਵਾਜ ਜੀ ਗੱਪ ਦੇ ਉੱਤੇ ਗੱਪ ਛੱਡੀ ਨਾ ਤੁਸੀਂ ਕਿ ਵੀ ਆਪਣੀ ਇਕੋਨਮੀ ਦਾ ਹਾਲ ਦੇਖੋ। 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਮਿਲਦਾ ਤਾਂ ਉਹਨਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ। ਹਾਲ ਤੁਹਾਡਾ ਇਹ ਹੈ, ਤੁਹਾਡੀ ਇੰਟੈਗਰਿਟੀ ਦੂਜੇ ਟਰੰਪ ਰਗੜੇ 'ਤੇ ਰਗੜਾ ਦੇ ਰਿਹਾ, ਤੁਹਾਡੀ ਜ਼ੁਬਾਨ ਨਹੀਂ ਖੁੱਲ੍ਹਦੀ। ਚੀਨ ਤੁਹਾਡਾ 4000 ਸਕੁਅਰ ਕਿਲੋਮੀਟਰ ਟੈਰੀਟਰੀ ਦੱਬ ਕੇ ਬੈਠਾ ਹੈ, ਉਹਨੂੰ ਤੁਸੀਂ ਕਹਿ ਰਹੇ ਹੋ ਜੀ ਘਰ ਦੀ ਗੱਲ ਹੈ, ਨਾ ਕੋਈ ਆਇਆ ਨਾ ਕੋਈ। ਤੁਹਾਡੀ ਕਿੱਥੇ ਹੈ ਉਹ? ਕੁਛ ਤਾਂ ਦਿਖਾਓ ਕੋਈ। ਤਾਂ ਜਿਹੜਾ 32,000 ਸਕੁਅਰ ਕਿਲੋਮੀਟਰ ਪਹਿਲਾਂ ਚੀਨ ਨੇ ਤੁਹਾਡੀ ਟੈਰੀਟਰੀ ਲਈ ਹੋਈ ਹੈ ਅਕਸਾਈ ਚਿਨ 'ਚ। ਸੋ ਚਲੋ ਆਪਣੇ ਜਿਹੜਾ ਤੁਸੀਂ ਕਦੇ ਕਿਹਾ ਸੀ ਕਿ ਦਿਲ ਬਹਿਲਾਨੇ ਕੋ ਗਾਲਿਬ ਇਹ ਖਿਆਲ ਵੀ, ਆਪਣੇ ਤੁਸੀਂ ਨੈਸ਼ਨਲਿਜ਼ਮ ਭਾਰਤ ਮਾਤਾ ਕੀ ਜੈ ਆਪਣੇ ਬੈਡਰੂਮ 'ਚ ਨਾਰੇ ਲਾ ਰੂ ਲਓ, ਪਰ ਤੁਹਾਡੇ 'ਚ ਨਾ ਕੋਈ ਹੈ ਸੀ ਭਾਰਤ ਦੇ ਥੱਲੇ, ਨਾ ਤੁਸੀਂ ਅਦਰਵਾਈਜ਼ ਜਿਹੜੇ ਨੈਸ਼ਨਲਿਜ਼ਮ ਜਾਂ ਕੋਈ ਹੁੰਦੇ ਰਹੇ 1000 ਸਾਲ ਜੁੱਤੀਆਂ ਨਹੀਂ ਖਾਂਦੇ। ਬਿਲਕੁਲ। ਪਰਮਿੰਦਰ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਵੀ ਇਹ ਕਹਿੰਦੇ ਲਾਸਟ ਪ੍ਰੋਗਰਾਮ ਵਿੱਚ ਤੁਸੀਂ ਮੋਦੀ ਝੂਠੇ ਨੂੰ ਐਕਸਪੋਜ਼ ਕੀਤਾ। ਕੁਝ ਦਿਨ ਪਹਿਲੇ ਇੱਕ ਇੰਡੀਅਨ ਨਿਊਜ਼ ਚੈਨਲ ਵਾਲੇ ਕਹਿ ਰਹੇ ਸੀ ਕਿ BLA ਨੇ ਬਲੋਚਿਸਤਾਨ ਤੇ ਕਬਜ਼ਾ ਕਰ ਲਿਆ ਹੈ, ਪਾਕ ਸਿਕਿਉਰਿਟੀ ਫੋਰਸਿਸ ਭਾਗ ਗਈ ਹੈ। ਹਾਂਜੀ ਮੁਹੰਮਦ ਆਯੂਬ ਜੀ, ਤੁਸੀਂ ਬਿਲਕੁਲ ਠੀਕ ਕਿਹਾ। ਹੁਣ ਜਦੋਂ ਹੈ ਹੀ ਝੂਠ ਤੇ ਵੜ ਜਾ ਰਹੇ ਨੇ ਤਾਂ ਝੂਠ ਚੋਂ ਝੂਠ ਹੀ ਨਿਕਲਣਾ, ਹੋਰ ਕੀ ਨਿਕਲੇਗਾ। ਬਿਲਕੁਲ। ਗੁਰਵਿੰਦਰ ਮਾਨ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਤਾਇਬ ਜੀ ਕਹਿੰਦੇ ਨੇ ਕਿ ਇੰਡੀਅਨ ਭਾਈ ਲੋਕਾਂ ਦਾ ਬੜਾ ਜਿਗਰਾ ਹੈ ਜੋ ਇੰਨੇ ਝੂਠ ਹਜ਼ਮ ਕਰ ਲੈਂਦੇ ਨੇ। ਹਾਂਜੀ ਹਾਂਜੀ, ਇਹ ਬਹੁਤ ਇਹਨਾਂ ਦੇ ਹਾਜ਼ਮਾ ਤਾਂ ਰੱਬ ਹੀ ਬਚਾਏ ਇਹਨਾਂ ਦੇ ਹਾਜ਼ਮੇ ਤੋਂ। ਲਾਡੀ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਐਸ਼ਲਾ ਜੀ ਵੀ ਔਰ ਇਸੇ ਤਰ੍ਹਾਂ ਫਿਰ ਨੇ ਅਨਮੋਲ ਸਿੰਘ ਜੀ, ਜਸਵਿੰਦਰ ਗਿੱਲ ਜੀ ਵੀ, ਇੰਦਰਪ੍ਰੀਤ ਸਿੰਘ ਜੀ ऋषि भारद्वाज ਨੂੰ ਕਹਿੰਦੇ ਨੇ ਕਿ ऋषि ਇਫ ਯੂ ਥਿੰਕ ਖਾਲਿਸਤਾਨ ਇਜ਼ ਨਾਟ ਪੋਸੀਬਲ ਦੈਨ ਵਟ ਆਰ ਯੂ ਸੋ ਵਰੀਡ ਅਬਾਊਟ? ਯੂ ਆਰ deficit to something called Shittar, and don't worry, you can have plenty once Khalistan is formed, we promise you. और इसी तरह ਕੀ ਕਹਿੰਦੇ ਨੇ ਮਜੋਰ ਕਨੂਰ ਔਰ ਜਸਵਿੰਦਰ ਗਿੱਲ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ ਕਹਿੰਦੇ ਇੰਦਰਪ੍ਰੀਤ ਸਿੰਘ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ। ਸੁਖਜੀਵਨ ਪੱਚੂ ਜੀ ਵੀ, ਕੁਲਦੀਪ ਕੌਰ ਜੀ ਵੀ ਔਰ ਗੁਰਪਿਆਰ ਸਰਾਂ ਜੀ ਵੀ ਔਰ ਫਿਰ ਇਸੇ ਤਰ੍ਹਾਂ ਐਸ਼ਲੇ। ਹਾਂਜੀ ਫਿਰ ਹੈਗੇ ਨੇ ਹਰ ਮੰਦਰ ਹਰੀ ਪਲਸ ਮੰਦਰ, ਟੈਂਪਲ ਆਫ ਹਰੀ ਵਿਸ਼ਨੂੰ, ਗੋਬਿੰਦ ਹਰੀ, ਰਾਮਦਾਸ। ਦੇਖੋ ਐਸ਼ਲਾ ਜੀ, ਤੁਹਾਨੂੰ ਸ਼ਾਇਦ ਪੰਜਾਬੀ ਜ਼ਬਾਨ ਦਾ ਓਰੀਜਨ ਜਾਂ ਉਸ ਦੇ ਲਫ਼ਜ਼ਾਂ ਦਾ ਅਰਥ ਨਹੀਂ ਪਤਾ। ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਘਰ ਨੂੰ ਕਹਿੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਇੰਨੀਆਂ ਕੁ ਉਦਾਹਰਨਾਂ ਨੇ ਕਿ ਜਿਸ ਤੋਂ ਅਸੀਂ
ਔਰ ਇੱਕ ਗਾਣੇ ਦੇ ਉੱਤੇ ਜਿਹਦੇ 'ਤੇ ਤੁਹਾਡੇ ਹਿੰਦੂ ਵੀਰ ਬੜੇ ਭੜਕ ਗਏ ਸੀ ਔਰ ਉਹ ਪਾਬੰਦੀ ਲਵਾਤੀ ਸੀ। ਇੱਕ ਫਿਲਮ ਦਾ ਗਾਣਾ ਸੀ ਕਿ ਕੁੱਲੀ ਯਾਰ ਦੀ ਸਵਰਗ ਦਾ ਝੂਟਾ, ਅੱਗ ਲਾਵਾਂ ਮੰਦਰਾਂ ਨੂੰ। ਹੁਣ ਉਹ ਮੰਦਰ ਉਸੇ ਸੈਂਸ 'ਚ ਸੀ ਜਿਹੜਾ ਪੰਜਾਬੀ ਦਾ ਹੈ ਕਿ ਪੁਰਾਣੇ ਜਿਹੜਾ ਘਰ ਦੇ ਲਈ ਸੀ ਕਿ ਭਾਈ ਉਹਨਾਂ ਨੂੰ, ਤੇ ਉਹਨਾਂ ਨੇ ਕਿਹਾ ਜੀ ਤਾਂ ਸਾਡੇ ਮੰਦਰਾਂ ਨੂੰ ਅੱਗ ਲਾ ਦਿੱਤੀ। ਸੋ ਹਰੀ ਮੰਦਰ ਦਾ ਮਤਲਬ ਰੱਬ ਦਾ ਘਰ, ਮੰਦਰ ਉਸ ਸੈਂਸ 'ਚ ਹੈ। ਇਹਦੇ 'ਚ ਕੋਈ ਵਿਸ਼ਨੂੰ, ਹਾਂ ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਨਾਂ ਰੱਬ ਦੇ ਅੱਡ ਅੱਡ ਪੋਪੂਲਰ ਸੀ, ਅੱਲਾ ਦੇ ਵੀ ਆਇਆ ਕਿ ਅਵਲ ਅੱਲਾ ਨੂਰ ਉਪਾਇਆ, ਖੁਦਾ ਦਾ ਵੀ ਆਇਆ, ਹਰੀ ਦਾ ਵੀ ਆਇਆ, ਪਿਤੰਬਰ ਵੀ ਆਇਆ, ਰਾਮ ਵੀ ਆਇਆ, ਇਹ ਸਾਰੇ ਨੇ ਲਫ਼ਜ਼। ਲੇਕਿਨ ਇਹ ਜਿਹੜਾ ਰੱਬ ਦਾ ਘਰ, ਚਾਰ ਦਰਵਾਜ਼ੇ, ਸਭ ਦੇ ਲਈ ਖੁੱਲ੍ਹਾ। ਸੋ ਇਸ ਨੂੰ ਉਹ ਵਿਸ਼ਨੂੰ ਦੇ ਨਾਲ ਜੋੜ ਕੇ ਦੇਖਣਾ, ਇਹ ਜਿਹੜਾ ਹੈ ਇਹ ਨਵਾਂ ਸਨਾਤਨੀਆਂ ਦਾ ਪ੍ਰਚਾਰ ਹੈ। ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਐਸ਼ਲੇ ਤੇਰਾ ਆਪਣਾ ਮੂੰਹ ਹੈ, ਜੋ ਮਰਜੀ ਬੋਲੀ ਜਾ। ਔਰ ਸਿੰਘ ਗਰਚਾ ਜੀ ਵੀ ਔਰ ਇਸੇ ਤਰ੍ਹਾਂ ਮਨਜੀਤ ਸਿੰਘ ਜੀ ਵੀ, ਜਸਕੀਰਤ ਸਿੰਘ ਜੀ ਵੀ, ਕੋਬੈਟਸ ਐਕਸ ਵੀ ਕਹਿੰਦੇ ਨੇ ਮੈਪ ਇਜ਼ ਰੈਡੀ ਫॉर ਖਾਲਿਸਤਾਨ ਕੁਐਸਟ ਕਹਿੰਦੇ ਪਏ ਨੇ। ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਨਾਓ ਇਜ਼ ਦਾ ਬੈਸਟ ਟਾਈਮ ਫॉर ਫਾਰਮਰਸ ਟੂ ਸਟੈਂਡ ਅਪ ਫॉर ਫਰੀडम। ਔਰ ਇੰਦਰਜੀਤ ਸਿੰਘ ਰਾਜਵਿੰਦਰ ਸਿੰਘ ਤੁਸੀਂ ਠੀਕ ਕਿਹਾ, ਲੈਟ ਵੀ ਹੋਪ ਕਿ ਉਹਨਾਂ ਨੂੰ ਹੁੰਦਾ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਕਰਨਗੇ। ਬਸ ਉੱਥੇ ਹੀ ਸਰਕਲ ਦੇ ਵਿੱਚ ਘੁੰਮੀ ਜਾਣਗੇ, ਇਸ ਤੋਂ ਬਿਯੋਂਡ ਨਹੀਂ ਨਿਕਲਣਾ। ਪੰਨੂ ਜੀ ਵੀ, ਨੂਪਾ ਜੀ ਵੀ ਕਹਿੰਦੇ ਜਦੋਂ ਕਰਨਲ ਨੂੰ ਇਨਸਾਫ ਨਹੀਂ ਮਿਲਿਆ, ਆਮ ਆਦਮੀ ਨੂੰ ਕੀ ਮਿਲ ਜੂ? ਨਸ਼ਾ ਵੇਚ ਵਾਲਿਆਂ ਦੇ ਘਰ ਤੋੜ ਰਹੇ ਨੇ ਜਿੱਥੇ ਕੋਰਟ ਦੀ ਜ਼ਰੂਰਤ ਹੀ ਨਹੀਂ ਪੈਂਦੀ। ਫਿਰ ਕਹਿੰਦੇ ਇਨਸਾਫ ਦੀ ਉਮੀਦ। ਨੂਪਾ ਜੀ ਹਵਾਲਾ ਦੇ ਰਹੇ ਨੇ ਜਿਹੜਾ ਕਰਨਲ ਬਾਠ ਔਰ ਉਹਦੇ ਮੁੰਡੇ ਨੂੰ, ਉਹਦੀ ਵਾਈਫ, ਉਹ ਰੋ ਕੇ ਪ੍ਰੈਸ ਕਾਨਫਰੰਸ ਕਹਿ ਰਹੀ ਹੈ ਕਿ ਵੀ ਸਾਡੇ ਤੇ ਇੰਨਾ ਦਬਾਅ ਬਣਾ ਰਹੇ ਨੇ। ਉਹ ਜਿਹੜਾ SSP ਨਾਨਕ ਸਿੰਘ ਜੀ ਨੇ ਆ ਸਾਰਾ ਕਿਸਾਨਾਂ ਦੀ ਫੜੋ ਫੜੀ ਔਰ ਬੁਲਡੋਜ਼ਰ ਵਾਲਾ ਵੀ ਕੀਤਾ ਕਿ ਜੀ ਰਾਜ਼ੀਨਾਮਾ ਕਰ ਲਓ। ਉਹਨੇ ਕਿਹਾ ਵੀ ਕੀ ਹੈ। ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਪਟਿਆਲੇ ਇਲਾਕੇ ਦੀ ਆਰਮੀ ਜਿਹੜੀ ਵੀ ਉਸ ਏਰੀਏ 'ਚ ਹੈ ਉਹ ਇਸ ਦੇ ਉੱਤੇ ਹੁਣ ਨਾਲ ਖਲੋ ਰਹੇ ਨੇ। ਪਰ ਉੱਥੇ ਤਾਂ ਕੌਣ ਪੁੱਛਦਾ ਹੈ ਜੀ, ਕਿਉਂਕਿ ਇਹਨਾਂ ਦੀ ਗੁੰਡਾਗਰਦੀ ਜਿਵੇਂ ਪੁਲਿਸ ਨੂੰ ਅਨਲੀਸ਼ ਕਰ ਦਿੱਤਾ ਇਹਨਾਂ ਨੇ, ਆਮ ਆਦਮੀ ਪਾਰਟੀ ਜਾਂ ਅਮਿਤ ਸ਼ਾਹ ਨੇ। ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵੀ ਹੋਰ ਵੀ ਇਸ ਕਿਸਮ ਦੇ ਵਾਕਿਆਤ ਬੜੀ ਧੜੱਲੇ ਨਾਲ ਕਰੇਗੀ। ਗੁੰਡਾ ਪੁਲਿਸ ਹੈ, ਯੂਨੀਫਾਰਮਡ ਕ੍ਰਿਮੀਨਲਸ ਨੇ। ਸ਼ਮਸ਼ੇਰ ਢਿੱਲੋਂ ਜੀ ਵੀ ਔਰ ਚਰਨਜੀਤ ਕੌਰ ਜੀ ਵੀ ਔਰ ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਜੀ ਵੀ, ਫਿਰ ਉਸਤਾਦ ਜੀ ਕਹਿੰਦੇ ਡਾਕਟਰ ਸਾਹਿਬ ਇੰਡੀਅਨ ਸਟੇਟ ਦੇ ਹੀ ਸਾਰੇ ਪੁਰਜ਼ੇ ਹਨ, ਕਾਂਗਰਸ BJP ਝਾੜੂ ਕਾਮਰੇਡ ਵਿੱਚ ਕੋਈ ਫਰਕ ਨਾ ਕਰਿਆ ਕਰੋ ਸਿੱਖਾਂ ਲਈ। ਔਰ ਰਣਜੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਉਸਤਾਦ ਸਿੱਖਾਂ ਲਈ ਸਾਰੇ ਇੱਕੋ ਹੀ ਹਨ। ਔਰ ਕਾਮਨ ਸਿੰਘ ਖਾਲਸਾ ਜੀ ਵੀ, ਉਸਤਾਦ ਜੀ ਫਿਰ ਕਸ਼ਮੀਰ ਬਰਾਬਰੀ ਦੇ ਆਧਾਰ ਤੇ ਖਾਲਿਸਤਾਨ ਦਾ ਹਿੱਸਾ ਬਣਾਉਣਾ ਚਾਹੀਦਾ। ਔਰ ਨਿਹੰਗ ਸਿੰਘ ਜੀ ਕਹਿੰਦੇ ਆਜ਼ਾਦ ਕਸ਼ਮੀਰ ਤਾਂ ਦੂਰ ਦੀ ਗੱਲ ਹੈ, ਕਸ਼ਮੀਰ ਤਾਂ ਇਹਨਾਂ ਦਾ ਕਬਜ਼ੇ ਵਾਲਾ ਵੀ ਇਹਨਾਂ ਦਾ ਨਹੀਂ ਹੈ। ਸੋ ਜਿਹੜਾ ਚਾਈਨਾ ਨੇ ਇੰਡੀਆ ਕੋਲੋਂ ਖੋਇਆ 4000 ਸਕੁਅਰ ਕਿਲੋਮੀਟਰ ਜਿਹੜੇ ਨੇ ਕਹਿੰਦੇ ਪਹਿਲਾਂ, ਉਹ ਤਾਂ ਲੈ ਲੈਣ। ਨਹੀਂ ਨਿਹੰਗ ਸਿੰਘ ਜੀ ਤੁਸੀਂ ਠੀਕ ਕਹਿ ਰਹੇ ਹੋ, ਪਰ ਕਈ ਵਾਰੀ ਜਦੋਂ ਕੋਈ ਡੈਸਪਰੇਟ ਹੁੰਦਾ, ਜਿਵੇਂ ਇਸ ਵੇਲੇ ਡੈਸਪਰੇਟ ਨੇ, ਇਹਨਾਂ ਦੀ ਫੇਲਿਅਰ ਹੈ ਹਰ ਫਰੰਟ ਤੋਂ, ਇਹ ਦਿਲਵਦੀ ਕਰ ਸਕਦੇ ਨੇ। ਉਹਦਾ ਅੰਜਾਮ ਕੀ ਹੋਏਗਾ ਉਹ ਤਾਂ ਨਜ਼ਰ ਆਉਂਦਾ ਵੀ ਜੁੱਤੀਆਂ ਹੀ ਖਾਣਗੇ। ਲੇਕਿਨ ਅਸੀਂ ਇਸ ਨੂੰ ਇਸ ਲੈਂਸ ਨਾਲ ਦੇਖਦੇ ਹਾਂ ਕਿ ਜਿਹੜਾ ਰਿਪੀਟਡਲੀ ਜਿਹੜਾ ਆਜ਼ਾਦ ਕਸ਼ਮੀਰ ਵਾਲੇ ਬਿਆਨਬਾਜ਼ੀਆਂ ਕਰ ਰਹੇ ਨੇ, ਕੁਛ ਨਾ ਕੁਛ ਮਿਸਚਿਫ ਅਪ ਦੇਅਰ ਸਲੀਵ। ਓਕੇ ਜੀ, ਬਲਵਿੰਦਰ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਬਸਰਾ ਜੀ ਵੀ, ਕਰਨੈਲ ਸਿੰਘ ਜੀ ਵੀ, ਸ਼ਾਬਲੇ ਜੀ ਵੀ। ਉਸਤਾਦ ਜੀ ਕਹਿੰਦੇ ਹੋ ਯਤਨਾਂ ਦੇ ਨਾਲ ਨਾਲ ਸਾਰੀ ਕੌਮ, ਖਾਸ ਕਰਕੇ ਨੌਜਵਾਨ ਬੱਚੇ ਬੱਚੀਆਂ ਗੁਰੂ ਅੱਗੇ ਹਰ ਰੋਜ਼ ਆਪਣੇ ਕੌਮੀ ਘਰ ਖਾਲਸਾ ਨੂੰ ਆਜ਼ਾਦ ਕਰਾਉਣ ਦੀ ਅਰਦਾਸ ਕਰਨ। ਬਿਲਾਲ ਜੀ ਵੀ ਆਏ ਨੇ। ਹਾਂਜੀ, ਬਿਲਾਲ अहमद जी भी कहते हेलो डॉक्टर साहब एंड सिस्टर नीलम कौर जी, कल आपका प्रोग्राम नहीं आया डॉक्टर साहब। एक बात है 1947 में सिख कौम को लीडरशिप नहीं मिली, आपके तजिए से पता चला कि मास्टर तारा सिंह एक वालन था कौम का विलेन। क्या मतलब? हाँ जी, विलन। बिलाल अहमद जी बहुत बहुत शुक्रिया। ਕੱਲ ਸਾਨੂੰ ਵਾਸ਼ਿੰਗਟਨ DC ਜਾਣਾ ਪਿਆ ਕਿਸੇ ਮੀਟਿੰਗ ਦੇ ਸਿਲਸਿਲੇ 'ਚ, ਇਸ ਕਰਕੇ ਕੱਲ ਦਾ ਪ੍ਰੋਗਰਾਮ ਅਸੀਂ नहीं ਸੀ ਕੀਤਾ। और फिर कहते हैं डॉक्टर साहब हाजिरी कबूल करें, डॉक्टर साहब भारतवाज को सीरियस ना लिया करें, असल में इंडिया में पागलों के हॉस्पिटल बहुत
ਓਕੇ ਨਹੀਂ ਜੀ ਬਿਲਾਲ ਅਹਿਮਦ ਜੀ, ਕਈ ਵਾਰ ਇਹ ਇਕੱਲਾ ਰਿਸ਼ੀ ਭਾਰਦਵਾਜ ਜਾਂ ਉਹਨਾਂ ਵਰਗਿਆਂ ਦੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ। ਇਸ ਹਵਾਲੇ ਨਾਲ ਸਾਨੂੰ ਇਹਨਾਂ ਨੂੰ ਐਕਸਪੋਜ਼ ਕਰਨ ਦਾ ਮੌਕਾ ਵੀ ਮਿਲਦਾ ਹੈ, ਜਾਂ ਜਿਹੜੇ ਆਰਗੂਮੈਂਟ ਇਹਨਾਂ ਦੀ ਕਲਾਸ ਦੇ ਲੋਕ ਆਮ ਤੌਰ ਦੇ ਉੱਤੇ ਦੂਸਰੇ ਪਲੇਟਫਾਰਮਸ 'ਤੇ ਕਰਦੇ ਨੇ। ਸੋ ਇਹ ਆਪਣੇ ਲੋਕਾਂ ਲਈ ਫੂਡ ਫॉर ਥਾਟ ਵੀ ਹੁੰਦਾ ਹੈ ਕਿ ਵੀ ਇਹਨਾਂ ਨੂੰ ਤੁਸੀਂ ਕਾਊਂਟਰ ਕਿਵੇਂ ਕਰਨਾ। ਬਿਲਕੁਲ ਜੀ। ਫਿਰ ਉਸਤਾਦ ਜੀ ਕਹਿੰਦੇ ਡਾਕਟਰ ਸਾਹਿਬ ਪੰਨੂ ਸਾਹਿਬ ਨੇ ਨਾਲ ਜਵਾਬ ਦੇ ਕੇ ਇਹਨਾਂ ਦਾ ਘਰ ਪੂਰਾ ਕੀਤਾ, ਉਸ ਦੀ ਵੀ ਗੱਲ ਕਰੋ ਜੀ। ਰਣਬੀਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜ਼ਿੰਦਾਬਾਦ ਕਹਿੰਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਬਲਜੀਤ ਫਰਾਜ ਜੀ ਵੀ। ਔਰ ਇਸ ਦਿਨ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਜ਼, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।